ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਸ ਤਰ੍ਹਾਂ ਕਿ ਫਲੋਰੀਡਾ ਦੇ ਵਿੱਚ ਵਾਪਰੀ ਦੁਖਦਾਈ ਘਟਨਾ ਵਰਲਡ ਵਾਈਡ ਜਿਹੜੀ ਹੈ ਉਹ ਵਿਸ਼ਾ ਬਣੀ ਹੋਈ ਹੈ। ਸੋ ਇਸ ਮੌਕੇ ਤੇ 6 ਫॉर ਜਸਟਿਸ ਜਥੇਬੰਦੀ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਫਲੋਰੀਡਾ ਦੇ ਸ਼ਹਿਰ ਸੇਂਟ ਲੁਈਸੀ ਦੇ ਜਿਹੜੀ ਕਾਉਂਟੀ ਜੇਲ੍ਹ ਵਿੱਚ ਹਰਜਿੰਦਰ ਸਿੰਘ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਔਰ ਮੀਡੀਆ ਦੇ ਸਵਾਲਾਂ ਦੇ ਜਵਾਬ ਵੀ ਜਿਹੜੇ ਉਹਨਾਂ ਨੇ ਢੁਕਵੇਂ ਦਿੱਤੇ ਨੇ ਔਰ ਨਾਲ ਹੀ ਐਕਸੀਡੈਂਟ ਵਿੱਚ ਮਾਰੇ ਗਏ 3 ਪਰਿਵਾਰਾਂ ਨੂੰ $1 ਲੱਖ ਦੇਣ ਦਾ ਐਲਾਨ ਵੀ ਕੀਤਾ ਹੈ। ਸੋ ਇਹ ਪਹੁੰਚ ਬੜੀ ਢੁਕਵੀਂ ਹੈ ਔਰ ਇਸ ਦੀ ਆਪਾਂ ਸ਼ਲਾਘਾ ਕਰਦੇ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕੱਲ੍ਹ ਦਾ ਸਾਡਾ ਲੀਡ ਸਬਜੈਕਟ ਫਲੋਰੀਡਾ ਦਾ ਟ੍ਰੈਜਿਕ ਐਕਸੀਡੈਂਟ ਸੀ ਜਿਸ 'ਚ 28 ਸਾਲਾ ਹਰਜਿੰਦਰ ਸਿੰਘ ਜਿਹੜੇ ਯੂ ਟਰਨ ਲੈਣ ਲੱਗਿਆ ਉਹਨਾਂ ਦਾ 18 ਟਰਾਲਿਆਂ ਵਾਲਾ ਟਰੱਕ ਉਸ ਦੇ ਵਿੱਚ ਇੱਕ ਗੱਡੀ ਆ ਕੇ ਪਿੱਛੋਂ ਵੱਜੀ, 3 ਮੌਤਾਂ ਹੋਈਆਂ। ਔਰ ਅਸੀਂ ਜ਼ਿਕਰ ਕੀਤਾ ਸੀ ਕਿ ਵੀ ਕਿਵੇਂ ਹਿੰਦੂ ਤਵੀਆਂ ਨੇ ਉਸ ਨੂੰ, ਹਾਲਾਂ ਇਹ ਘਟਨਾ 12 ਅਗਸਤ ਨੂੰ ਵਾਪਰੀ ਔਰ ਕਿਵੇਂ ਕੁਛ ਦਿਨਾਂ ਬਾਅਦ ਪਲੈਨਡ ਤਰੀਕੇ ਦੇ ਨਾਲ ਪਹਿਲਾਂ ਤਾਂ ਉਹਨਾਂ ਨੇ ਇਸ ਨੂੰ ਜਿਹੜਾ ਗੋਰੇ ਨਾਵਾਂ ਵਾਲੀ ਕੋਈ ਵਿਲੀਅਮ ਬਣ ਗਿਆ, ਕੋਈ ਜੌਨ ਬਣ ਗਿਆ, ਕੋਈ ਰੌਨ ਬਣ ਗਿਆ, ਕੋਈ ਡੇਵਿਸ ਬਣ ਗਿਆ ਸਿੱਖਾਂ ਦੇ ਖਿਲਾਫ, ਇਮੀਗ੍ਰੈਂਟਸ ਦੇ ਖਿਲਾਫ, ਔਰ ਉਸ ਤੋਂ ਕਲੂ ਲੈ ਕੇ ਫਿਰ ਜਿਹੜੇ ਕੁਛ ਜਿਹੜਾ ਵਾਈਟ ਰੇਸਿਸਟ ਲੋਕ ਨੇ ਉਹਨਾਂ ਨੇ ਆਪਣੇ ਤੌਰ 'ਤੇ ਵੀ ਕੀਤਾ, ਲੇਕਿਨ ਇਸ ਨੂੰ ਇਨੀਸ਼ੀਏਟ ਉਹਨਾਂ ਨੇ ਕੀਤਾ। ਔਰ ਫਿਰ ਸਿੱਖਾਂ ਦੇ ਨਾਲ ਹਮਦਰਦੀ ਦੇ ਨਾਂ ਥੱਲੇ ਜਿਹੜਾ ਉਹ ਆਸਟ੍ਰੇਲੀਆ ਤੋਂ ਇੱਕ ਪੈਟੀਸ਼ਨ ਦੇ ਨਾਂ ਥੱਲੇ ਜਿਹਦੇ 'ਚ ਕਿ ਜੀ ਪਹਿਲਾਂ ਇਹ ਜਿਹੜੀ ਹੈ ਰਿਊਮਰ ਫੈਲਾਈ ਗਈ ਜੀ 40 ਸਾਲ ਦੀ ਸਜ਼ਾ ਹੋ ਗਈ, ਜਿਹੜਾ ਉਹਨੂੰ ਕੰਪੈਸ਼ਨ ਦੇ ਉੱਤੇ ਦੇਖਿਆ ਜਾਏ, ਸਜ਼ਾ ਘੱਟ ਕੀਤੀ ਜਾਏ। ਦੂਸਰਾ ਨਾਲ ਦੀ ਨਾਲ ਪੈਸੇ ਮੰਗਣ ਵਾਲੇ ਵੀ ਸ਼ੁਰੂ ਹੋ ਗਏ ਔਰ ਉਸ ਸਾਰੇ 'ਚੋਂ ਜਿਹੜਾ ਹਿੰਦੂ ਤਵੀਆਂ ਨੂੰ ਜੋ ਅਮਰੀਕਾ ਦੇ ਖਿਲਾਫ ਨੈਰੇਟਿਵ ਮਿਲ ਨਹੀਂ ਸੀ ਰਿਹਾ, ਕਿਉਂਕਿ ਜਦੋਂ ਦਾ ਟੈਰਿਫ ਦੀ ਔਰ ਭਾਰਤ ਨੂੰ ਦਬਲਿਆ ਹੋਇਆ ਅਮਰੀਕਾ ਨੇ, ਹਿੰਦੂ ਤਵੀ ਜਾਂ ਉਹਨਾਂ ਦਾ ਇੱਥੇ ਬੈਠਾ ਡਾਇਸਪੋਰਾ ਤਾਂ ਕਿਸੇ ਦਾ ਮੂੰਹ ਖੁੱਲ੍ਹਿਆ ਹੀ ਨਹੀਂ ਹੈ, ਉਹਨਾਂ ਨੇ ਅੱਗੋਂ ਕੀ ਕਰਨਾ ਸੀ। ਪਰ ਉਹਨਾਂ ਨੂੰ ਇਹ ਲੱਗਾ ਕਿ ਵੀ ਇਸ ਮੌਕੇ ਜਿਹੜਾ ਸਿੱਖਾਂ ਦੇ ਨਾਂ ਵਰਤ ਕੇ ਜਾਂ ਸਿੱਖ ਖੁਦ ਵੀ ਭਾਵੁਕ ਹੋ ਕੇ ਲੱਗ ਪੈਂਦੇ ਨੇ, ਜਿਹੜਾ ਅਸੀਂ ਰੁਝਾਨ ਦੇਖਿਆ ਕਿ ਇੱਕਦਮ ਉਲਝਾ ਹੋਇਆ। ਔਰ ਅਸੀਂ ਕੱਲ੍ਹ ਵੀ ਇਹ ਜ਼ਿਕਰ ਕੀਤਾ ਸੀ ਕਿ ਵੀ ਇਹ ਇੱਕ ਇਸ਼ੂ ਹੈ ਜਿਸ ਨੂੰ ਬੜੇ ਠਰਮੇ ਦੇ ਨਾਲ ਨਜਿੱਠਣ ਦੀ ਲੋੜ ਹੈ। ਔਰ ਮੈਂ ਸਮਝਦਾ ਵੀ 6 ਫॉर ਜਸਟਿਸ ਨੇ ਜਿਹੜੀ ਰਾਈਟ ਅਪਰੋਚ ਇਸ ਇਸ਼ੂ ਦੇ ਉੱਤੇ ਹੋਣੀ ਚਾਹੀਦੀ ਸੀ ਉਹ ਲਈ। ਸਭ ਤੋਂ ਪਹਿਲਾਂ ਤਾਂ ਜ਼ਾਹਰ ਹੈ ਕਿ ਵੀ ਹਮਦਰਦੀਆਂ ਹਰਜਿੰਦਰ ਸਿੰਘ ਜਿਨ੍ਹਾਂ ਦੇ ਫਾਦਰ ਦੀ ਡੈਥ ਹੋ ਚੁੱਕੀ ਹੈ, ਰਟੌਲ ਪਿੰਡ, ਮਾਤਾ ਹੈ ਉਹਨਾਂ ਦੀ, ਸਿੱਖ ਨੌਜਵਾਨ ਹੈ ਔਰ ਕਿਰਤਕਾਰ ਕੋਈ ਜਿਸ ਕਿਸਮ ਦੇ ਮੀਡੀਆ ਨੇ ਔਰ ਹਿੰਦੂ ਤਵੀ ਮੀਡੀਆ ਨੇ ਉਹਨੂੰ ਇਲੀਗਲ ਕਹਿਣ ਦੀ ਕੋਸ਼ਿਸ਼ ਕੀਤੀ। ਫਿਰ ਉਹ ਸਾਰਿਆਂ ਨੂੰ ਜਿਵੇਂ ਕਿ ਵੀ ਉਹਨੇ ਕੋਈ ਵੱਡਾ ਕ੍ਰਾਈਮ ਜਿਹੜਾ ਉਹ ਕਰਕੇ ਉੱਥੋਂ ਖਾਲਿਸਤਾਨੀ ਇਹਨਾਂ ਦੇ ਜਿਹੜਾ RSS ਦਾ ਆਬਜ਼ਰਵਰ ਹੈ ਪਬਲੀਕੇਸ਼ਨ, ਉਹਨਾਂ ਨੇ ਉਹਦੇ 'ਤੇ ਖਾਲਿਸਤਾਨੀ ਐਂਗਲ ਕਿ ਜੀ ਇਹ ਤੋਂ ਸਾਬਤ ਹੋ ਗਿਆ ਵੀ ਝੂਠੇ ਅਤੇ ਫਲਾਣਾ ਟਰੰਪ ਦੀ ਪਹਿਲੀ ਟਰਮ ਵੇਲੇ ਉਹਨੂੰ ਡਿਨਾਈ ਕਰਤਾ ਗਿਆ ਸੀ। ਫਿਰ ਬਾਈਡਨ ਦੇ ਵੇਲੇ ਹੋਇਆ, ਯਾਨੀ ਇਹਨੂੰ ਵੀ ਸਾਰਾ ਟਰੰਪ ਬਾਈਡਨ ਜਿਵੇਂ ਉਹ ਜੱਜ ਜਿਹੜੇ ਨੇ ਉੱਥੇ ਬੈਠੇ ਟਰੰਪ ਤੇ ਬਾਈਡਨ ਦੀ ਰੋਟੀ ਖਾਂਦੇ ਹੋਣ ਤੇ ਉਹ ਬਦਲਣ ਦੇ ਨਾਲ ਉਹ ਫੈਸਲੇ ਦਿੰਦੇ। ਔਰ ਉੱਥੋਂ ਵਾਲਿਆਂ ਨੂੰ ਵੀ, ਔਰ ਇੱਥੇ ਵੀ ਇੱਕ ਤਬਕਾ ਜਿਹੜਾ ਨਵਾਂ ਆਉਂਦਾ ਉਹਨਾਂ ਨੂੰ ਇਹ ਅਹਿਸਾਸ ਜਾਂ ਪਤਾ ਹੀ ਨਹੀਂ ਹੁੰਦਾ ਵੀ ਇੱਥੇ ਜੁਡੀਸ਼ਰੀ ਦਾ ਇੱਕ ਆਪਣੀ ਇੰਡੀਪੈਂਡੈਂਸ ਹੈ। ਸਟੇਟ ਜਦੋਂ ਡਿਨਾਈ ਕਰਦੀ ਹੈ ਜਾਂ ਜਿਹੜਾ ਸਟੇਟ ਪ੍ਰੋਸੀਕਿਊਟਰ ਹੁੰਦਾ ਹੈ, ਜਿਹੜਾ ਕਿ ਜਦੋਂ ਤੁਸੀਂ ਅਸਾਈਲਮ ਦੀ ਐਪਲੀਕੇਸ਼ਨ ਫਾਈਲ ਕਰਦੇ ਹੋ ਉਹ ਤਾਂ ਉਵੇਂ ਹੀ ਕਹਿੰਦਾ ਇੰਡੀਆ ਇੱਕ ਡੈਮੋਕ੍ਰੇਸੀ ਹੈ, ਉੱਥੇ ਕੋਰਟ ਸਿਸਟਮ ਹੈ, ਉੱਥੇ ਫਲਾਣਾ ਹੈ, ਉੱਥੇ ਦੂਜਾ। ਤੁਹਾਡਾ ਵਕੀਲ ਫਿਰ ਜਿਹੜਾ ਉਹਨੂੰ ਕਾਊਂਟਰ ਕਰਦਾ ਹੈ, ਐਮਨੈਸਟੀ ਦੀਆਂ ਰਿਪੋਰਟਾਂ, ਹਿਊਮਨ ਰਾਈਟਸ ਦੀਆਂ ਰਿਪੋਰਟਾਂ, ਹੁਣ ਤਾਂ ਟਰਾਂਸਨੈਸ਼ਨਲ ਰਿਪਰੈਸ਼ਨ ਵੱਡਾ ਮੁੱਦਾ ਹੈ ਔਰ ਉਹਦੇ 'ਤੇ ਬੇਸਡ ਫਿਰ ਜੱਜ ਜਿਹੜੇ ਨੇ ਉਹ ਸਰਕਾਰੀ ਸਾਈਡ ਨੂੰ ਨਹੀਂ, ਜਿਹਨਾਂ ਨੂੰ ਅਸਾਈਲਮ ਗ੍ਰਾਂਟ ਹੁੰਦੀ ਹੈ ਉਹ ਜੱਜਾਂ ਦੀ ਜਜਮੈਂਟ ਹੁੰਦੀ ਹੈ ਕਿ ਬਈ ਉਹਨਾਂ ਨੇ ਅਲਟੀਮੇਟਲੀ ਸੱਚਾਈ ਨਾਲ ਖਲੋਣਾ। ਉਹਨਾਂ ਨੂੰ ਲੱਗਦਾ ਵੀ ਇੰਡੀਆ ਡੈਮੋਕ੍ਰੇਸੀ ਨਹੀਂ ਟਕਵੰਜ ਹੈ ਔਰ ਵਾਕਈ ਸਿੱਖਾਂ ਦੇ ਨਾਲ ਉਹਨਾਂ ਦੇ ਪੋਲੀਟੀਕਲ ਵਿਊ ਪਰ, ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਝੂਠੀਆਂ ਕਹਾਣੀਆਂ ਵੀ ਹੁੰਦੀਆਂ ਨੇ, ਦੂਸਰਾ ਪਾਰਟ ਵੀ ਹੁੰਦਾ। ਉਹ ਸਾਰੇ ਹੀ ਮੁਲਕਾਂ ਜਿਹੜੇ ਅਸਾਈਲਮ ਸੀਕ ਕਰਨ ਵਾਲੇ ਨੇ, ਮੈਨੂੰ ਯਾਦ ਹੈ ਕਿ ਡਾਕਟਰ ਰਣਜੀਤ ਸਿੰਘ ਇੱਕ ਜਿਹੜਾ ਹੁਣ ਪ੍ਰਸਿੱਧ ਵਕੀਲ ਬਣਿਆ ਹੋਇਆ ਸਿੱਖਾਂ ਦਾ, ਉਹਨੂੰ ਲੈ ਕੇ ਇੱਥੇ ਇੱਕ ਜੂਇਸ਼ ਲਾਅ ਫਰਮ ਦੇ ਕੋਲ ਉਹਨੇ ਬਾਰ ਕੀਤੀ ਸੀ ਤੇ ਉਹਦੇ ਕੋਲ ਮਿਸਟਰ ਡੇਵਿਡ ਇੱਥੇ ਸੀ ਲੈ ਕੇ ਗਏ ਤੇ ਉਹਨਾਂ ਨੇ ਇਹ ਕਿਹਾ ਕਿ ਜੀ ਨੌਕਰੀ ਲਵਾਈ ਉਹਨੂੰ। ਇਹ ਵੱਖਰੀ ਕਹਾਣੀ ਹੈ ਕਿ ਉਹਨੇ ਕਿੰਨੀ ਕੁ ਥੈਂਕਫੁਲਨੈਸ ਦਿਖਾਈ, ਲੇਕਿਨ ਡਾਕਟਰ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਦੇਖੋ ਮਤਲਬ
ਮੈਨੂੰ ਇਹ ਲੱਗਦਾ ਵੀ ਜਿਹੜੇ ਬਹੁਤ ਸਾਰੇ ਅਸਾਈਲਮ ਦੇ ਕੇਸ ਨੇ ਜਾਂ ਦੂਸਰੇ ਨੇ ਉਹਨਾਂ 'ਚ ਬਹੁਤੀ ਸੱਚਾਈ ਨਹੀਂ ਹੁੰਦੀ, ਬਹੁਤ ਸਾਰਿਆਂ ਦੀਆਂ ਕਹਾਣੀਆਂ ਹੀ ਬਣਾਈਆਂ ਹੁੰਦੀਆਂ ਤੇ ਉਹ ਉਹਨਾਂ ਨੂੰ ਕਹਿੰਦਾ ਰਣਜੀਤ ਲੁੱਕ। ਫਿਰ ਉਹਨੇ ਕੋਟ ਕੀਤਾ ਨਿਕਾਰਾਗੁਆ ਤੋਂ ਲੈ ਕੇ ਐਲ ਸੈਲਵਾਡੋਰ, ਅਫਗਾਨ ਰਿਫਿਊਜੀਜ਼ ਔਰ ਦੂਜੇ। ਉਹਨੇ ਕਿਹਾ ਵੀ ਜਿਹੜੇ ਅਸਲੀ ਲੜਨ ਵਾਲੇ ਹੁੰਦੇ ਨੇ ਉਹ ਤਾਂ ਲੜ ਰਹੇ ਹੁੰਦੇ ਨੇ ਉੱਥੇ, ਬਾਕੀ ਜੇਲ੍ਹਾਂ 'ਚ ਹੁੰਦੇ ਨੇ। ਜਿਹੜੇ ਐਸਕੇਪ ਕਰਕੇ ਆਉਂਦੇ ਨੇ ਟੂ ਫਾਈਟ ਅਨਦਰ ਡੇ, ਉਹ ਟਿਕਦੇ ਨਹੀਂ ਹੈ, ਉਹ ਫਿਰ ਜਾਂਦੇ ਨੇ ਵਾਪਸ, ਜਿਵੇਂ ਅਮਰੀਕਾ 'ਚੋਂ ਵੀ ਗਏ। ਉਹਨੇ ਕਿਹਾ ਵੀ ਜਿੰਨੇ ਵੀ ਅਸਾਈਲਮ ਸੀਕਰ, ਜਿੰਨੀਆਂ ਵੀ ਦੁਨੀਆ ਦੇ ਅਰਾਊਂਡ ਮੂਵਮੈਂਟਸ ਜਾਂ ਦੂਜੀਆਂ ਨੇ, ਉਹਦੇ 'ਚ ਉਹੀ ਹੁੰਦੇ ਨੇ ਜਿਹੜੇ ਇਕਨੋਮਿਕਲ ਰਿਫਿਊਜੀ ਹੁੰਦੇ ਨੇ, ਜਾਂ ਜਿਨ੍ਹਾਂ ਨੂੰ ਇਹ ਹੁੰਦਾ ਕਿ ਵੀ ਉਹ ਮਾਹੌਲ ਬਣਿਆ ਹੋਇਆ ਉਹਦਾ ਫਾਇਦਾ ਚੱਕਦੇ ਨੇ। ਸੋ ਉਹਨੇ ਕਿਹਾ ਵੀ ਇਹ ਕੋਈ ਇਹਦੇ 'ਚ ਤੁਹਾਨੂੰ ਨਹੀਂ ਹੋਣਾ ਚਾਹੀਦਾ ਵੀ ਤੁਹਾਡੇ ਜਿਹੜੇ ਨੇ ਉਹ ਕਿੰਨੇ ਝੂਠ ਬੋਲਦੇ ਨੇ ਕਿੰਨੇ ਨਹੀਂ। ਸੋ ਮੈਂ ਇਹ ਗੱਲ ਇਸ ਲਈ ਕਹਿ ਰਿਹਾ ਕਿ ਵੀ ਇਹ ਇੱਕ ਸਿਸਟਮ ਹੈ, ਲੇਕਿਨ ਇਹਦੇ ਬਾਵਜੂਦ ਜੁਡੀਸ਼ਰੀ ਦੇ ਵਿੱਚ ਇੰਨਾ ਕੁ ਕੰਪੈਸ਼ਨ ਸੀ ਹੈ ਕਿ ਲਾਅ ਉਹਨਾਂ ਦਾ ਕੁਝ ਵੀ ਕਹਿ ਰਿਹਾ ਹੋਏ, ਲਾਅ ਕੋਈ ਬਹੁਤਾ ਸੌਖ, ਜਿਵੇਂ ਸਟੇਟ ਤਾਂ ਉਹਨੂੰ ਕਾਊਂਟਰ ਕਰ ਰਹੀ ਹੁੰਦੀ ਹੈ, ਲੇਕਿਨ ਉਹ ਇਹ ਦੇਖਦੇ ਨੇ ਕਿ ਵੀ ਨਹੀਂ ਇਹਨਾਂ ਨਾਲ ਧਰਮ ਤੇ ਆਧਾਰਿਤ ਜਾਂ ਦੂਜੇ ਧੱਕਾ ਹੋ ਰਿਹਾ। ਕਈ ਵਾਰ ਝੂਠ ਵੀ ਹੁੰਦਾ, ਉਹ ਐਕਸਪੋਜ਼ ਹੋ ਜਾਂਦਾ। ਲੇਕਿਨ ਇਸ ਸਾਰੇ ਦੇ ਚੱਲਦਿਆਂ ਜਦੋਂ ਕੋਈ ਸਿਚੁਏਸ਼ਨ ਜਿਸ ਕਿਸਮ ਦੀ ਹਰਜਿੰਦਰ ਸਿੰਘ ਦੇ ਕੇਸ ਨੇ ਬਣਾ ਦਿੱਤੀ, ਕਿਉਂਕਿ ਇੰਡੀਅਨ ਮੀਡੀਆ ਨੇ ਔਰ ਜਿਹੜੇ ਸੋ ਕਾਲਡ ਇੰਡੀਅਨ ਹਿੰਦੂਤਵੀ ਨੈਸ਼ਨਲਿਸਟ ਅਕਾਲੀ ਲੀਡਰ ਹਰਸਿਮਰਤ ਕੌਰ ਬਾਦਲ, ਸੁਖਬੀਰ ਬਾਦਲ, ਸਾਰੇ ਜਿਹੜੇ ਨੇ ਉਹਨਾਂ ਨੇ ਆਪੋ ਆਪਣਾ ਚੱਕ ਲਿਆ। ਔਰ ਠੀਕ ਕਿਹਾ, ਅਸੀਂ ਕੱਲ ਕੋਟ ਕੀਤਾ ਸੀ ਗੁਰਪ੍ਰੀਤ ਸਿੰਘ ਜਰਨਲਿਸਟ ਨੂੰ ਸਰੀ ਤੋਂ ਕਿ ਵੀ ਉਹਨੇ ਕਿਹਾ ਵੀ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੋਇਆ, ਪ੍ਰਾਈਮ ਮਿਨਿਸਟਰ ਨੇ ਪਾਰਲੀਮੈਂਟ ਦੇ ਵਿੱਚ ਇਨਕਸ਼ਾਫ ਕੀਤਾ, ਉਦੋਂ ਇਹ ਪੰਜਾਬ ਦੇ ਲੀਡਰ ਜਾਂ ਦੂਜੇ ਜਿਹੜੇ ਅਮਰੀਕਾ ਨੂੰ ਅਪੀਲ ਕਰ ਰਹੇ ਨੇ ਕਿ ਜੀ ਦੇਖੋ ਦਿਆ ਕਰੋ, ਉਹ ਬਹੁਤ ਵਧੀਆ ਮੁੰਡਾ ਹੈ ਬੜਾ, ਕਿ ਵੀ ਤੁਹਾਡਾ ਪਹਿਲੀ ਗੱਲ ਉਦੋਂ ਤੁਸੀਂ ਨਹੀਂ ਬੋਲੇ, ਕਿਉਂਕਿ ਇਹ ਜਿਹੜਾ ਨੈਰੇਟਿਵ ਸੀ ਇਹ ਹਿੰਦੂਤਵੀਆਂ ਨੇ ਇਸ ਦੇ ਉੱਤੇ ਪਟੀਸ਼ਨ ਕਿ ਜੀ 2 ਲੱਖ ਆ ਗਿਆ, 2.5 ਲੱਖ ਆ ਗਿਆ, 3 ਲੱਖ। ਗਵਰਨਰ ਨੇ ਕੱਲ ਇਹ ਕਿਹਾ, ਉਹਨੇ ਕਿਹਾ ਕਿ ਵੀ ਇਹ ਸਾਰਾ ਜਿਵੇਂ ਸਪੈਮ ਟਾਈਪ ਹੁੰਦੇ ਨੇ ਕਿ ਵੀ ਮਾਲਵਿਆ ਜਿਹੜੀ ਹੈ ਉਹ ਉਹਦੇ ਰਾਹੀਂ ਕ੍ਰੀਏਟ ਕੀਤੀ ਹੈ, ਵੀ ਡੋਂਟ ਗਿਵ ਅ ਡੈਮ। ਔਰ ਜ਼ਾਹਰ ਹੈ ਵੀ ਅਜੇ ਤੱਕ ਕੇਸ ਜਾਣਾ ਹੈ, ਟਰਾਇਲ 'ਚ ਜਾਣਾ ਹੈ, ਦੂਜਾ ਤੁਸੀਂ ਪਹਿਲਾਂ ਹੀ ਇਸ ਕਿਸਮ ਦਾ ਜਿਹੜਾ, ਔਰ ਉਹਨੇ ਨੁਕਸਾਨ ਕੀਤਾ ਇਹ ਸਾਰੇ ਪਾਰਟ ਨੇ। ਔਰ ਅਸੀਂ ਕੱਲ ਵੀ ਕਿਹਾ ਸੀ ਕਿ ਭਾਈ ਜਿਹੜੀ ਅਪਰੋਚ ਹੈ ਉਹ ਤੁਹਾਡੀ ਬਹੁਪੱਖੀ, ਇੱਕ ਪਾਸੇ ਜੋ ਹਾਲਾਂ ਇਹ ਨਹੀਂ ਹੈ ਵੀ ਜਿਹੜੀ ਗੱਡੀ ਦੇ ਸਵਾਰ 3 ਬੰਦੇ ਮਾਰੇ ਗਏ ਉਹਨਾਂ ਦਾ ਇਹ ਹੁਣ ਉਹਨਾਂ ਦੀਆਂ ਵੀਡੀਓ ਜਾਂ ਦੂਜੇ ਦੱਸਣਗੀਆਂ ਕਿ ਬਈ ਉਹਦਾ ਕਿਹਦਾ ਕੀ ਹੈ। ਪਰ ਇਸ ਵੇਲੇ ਜਿਹੜੀਆਂ 2-3 ਚੀਜ਼ਾਂ ਬਹੁਤ ਜ਼ਰੂਰੀ ਸੀ, ਜਿਹਦਾ ਕਿ ਮੈਂ ਸਮਝਦਾ ਵੀ 6 ਫਾਰ ਜਸਟਿਸ ਨੇ ਟਾਈਮਲੀ ਇੰਟਰਵੈਂਸ਼ਨ ਕੀਤੀ। ਇੱਕ ਤਾਂ ਜਿਹੜੇ 3 ਮਾਰੇ ਗਏ ਉਹਨਾਂ ਪ੍ਰਤੀ ਹਿਊਮੈਨਿਟੇਰੀਅਨ ਗਰਾਊਂਡ ਦੇ ਉੱਤੇ ਕਮਿਊਨਿਟੀ ਵੱਲੋਂ ਹਮਦਰਦੀ ਦਾ ਪ੍ਰਗਟਾਵਾ, ਸਿਰਫ ਗੱਲਾਂ ਬਾਤਾਂ ਨਾਲ ਨਹੀਂ, ਬਹੁਤ ਸਾਰੀਆਂ ਸਟੇਟਮੈਂਟਸ ਜੋ ਆਇਆ, ਫਾਈਨੈਂਸ਼ੀਅਲ ਹੈਲਪ ਵੀ। ਦੂਸਰਾ ਪਾਰਟ ਹਰਜਿੰਦਰ ਸਿੰਘ ਨਾਲ 1-to-1 ਮੁਲਾਕਾਤ ਵੀ ਜਿਹੜੀ ਹੈ, ਤਾਂ ਕਿ ਉਹਨੂੰ ਇਹ ਲੱਗੇ ਕਿ ਭਾਈ ਉਹਨੂੰ ਐਬੈਂਡਨ ਨਹੀਂ ਕਰਤਾ। ਜਿਵੇਂ ਬਹੁਤ ਸਾਰੇ ਆਪਣੇ ਤਾਂ ਪਹਿਲਾਂ ਉਹਨੂੰ ਹੀ ਭੰਨਣ ਤੇ ਲੱਗੇ ਹੋਏ ਸੀ, ਕਿ ਕਈ ਵਾਰ ਦੂਜੇ ਪਾਸੇ ਭੰਨਣ ਤੇ ਲੱਗ ਗਏ, ਕਈ ਆਪਣੇ ਆਪ ਨੂੰ ਕਿ ਜੀ ਟਰੱਕਿੰਗ ਇੰਡਸਟਰੀ ਤੇ ਅਸੀਂ ਇਹ ਕਰ ਰਹੇ ਹਾਂ, ਅਸੀਂ ਭੁੱਖੀ ਖਾ ਰਹੇ ਹਾਂ। ਉਹ ਸਾਰੇ ਜਿਹੜੇ ਆਪਣੇ ਸਿਰ 'ਚ ਸੁਆਹ ਪਾਉਣ ਵਾਲਾ ਟੋਲਾ ਉਹ ਵੀ ਬਾਹਰ ਨਿਕਲ ਆਉਂਦਾ। ਸੋ ਇਹ ਜਦੋਂ ਮੈਂ ਅੱਜ ਇਸ ਸਟੇਟਮੈਂਟ ਨੂੰ ਵੀ, ਪ੍ਰੈਸ ਸਟੇਟਮੈਂਟ ਵੀ ਹੈ 6 ਫਾਰ ਜਸਟਿਸ ਦੀ, ਅਦਰਵਾਈਜ਼ ਵੀ ਸੋਸ਼ਲ ਮੀਡੀਆ ਤੇ ਸੀ ਕਿ ਗੁਰਪਤਵੰਤ ਸਿੰਘ ਪੰਨੂ ਜਿਹੜੇ ਨੇ ਉਹ ਫਲੋਰੀਡਾ ਦੇ ਸੇਂਟ ਲੂਈਸੀ ਕਾਉਂਟੀ ਜੇਲ੍ਹ, ਜਿੱਥੇ ਹਰਜਿੰਦਰ ਸਿੰਘ ਨੂੰ ਰੱਖਿਆ ਹੋਇਆ ਹੈ, ਉੱਥੇ ਗਏ, ਉਹਨਾਂ ਨਾਲ ਮੁਲਾਕਾਤ ਵੀ ਕੀਤੀ। ਬਾਅਦ 'ਚ ਉਹਨਾਂ ਨੇ ਮੀਡੀਆ ਦੇ ਨਾਲ ਵੀ ਜਿਹੜਾ ਉਹਨਾਂ ਦੇ ਸਵਾਲ ਜਵਾਬ ਲਏ, ਪ੍ਰੈਸ ਰਿਲੀਜ਼ ਵੀ ਕੀਤੀ। ਔਰ ਉਹਨਾਂ ਨੇ 6 ਫਾਰ ਜਸਟਿਸ ਵੱਲੋਂ ਜਿਹੜਾ ਉਹ $1 ਲੱਖ ਉਹਨਾਂ ਤਿੰਨਾਂ ਨੂੰ, 3 ਪਰਿਵਾਰ ਨੇ, 3 ਜੀ ਨੇ, ਜਿਹਨੂੰ ਕੋਆਰਡੀਨੇਟ ਡਿਟੇਲ ਉਹਨਾਂ ਦੀ ਆ ਜਾਏਗੀ ਆਲਰੇਡੀ ਜਿਹੜਾ। ਸੋ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਅਮਾਊਂਟ ਹੈ ਅਸੀਂ ਹਿਊਮੈਨਿਟੇਰੀਅਨ ਏਡ ਦੇ ਉੱਤੇ, ਹਿਊਮੈਨਿਟੇਰੀਅਨ ਬੇਸਿਸ ਤੇ ਦੇ ਰਹੇ ਟੂ ਦਾ ਫੈਮਿਲੀਜ਼ ਆਫ ਡਿਸੀਜ਼ਡ ਵਿਕਟਮਸ ਟੂ ਬੀ ਡਿਲੀਵਰਡ ਥਰੂ ਦਾ ਆਫਿਸ ਆਫ ਫਲੋਰੀਡਾ ਗਵਰਨਰ ਰੌਨ ਡੈਸੈਨਟ। ਵੈਰੀ ਸਮਾਰਟ ਮੂਵ ਕਿ ਵੀ ਇਹ ਨਹੀਂ ਹੈ ਜੀ ਅਸੀਂ ਉੱਥੇ ਆਪਣਾ ਜਿਹੜਾ ਕੋਈ ਵੀ ਗਵਰਨਰ ਦੇ ਆਫਿਸ ਰਾਹੀਂ ਅਸੀਂ ਕਰਾਂਗੇ। ਸੋ ਇਹ ਆਪਣੇ ਆਪ ਦੇ ਵਿੱਚ ਹੀ ਜਿਹੜਾ ਹੈ ਉਹ ਇੱਕ ਕਾਮ ਡਾਊਨ ਫੈਕਟਰ ਵੀ ਹੈ ਜਿਹਦੇ 'ਚ ਹੁੰਦਾ ਹੈ। ਔਰ ਜਦੋਂ ਸਵਾਲ ਜਵਾਬ 'ਚ ਉਹਨਾਂ ਨੂੰ ਪੁੱਛਿਆ ਗਿਆ ਜੀ ਤੁਸੀਂ ਕਿਉਂ ਦੇਣਾ ਚਾਹੁੰਦੇ ਹੋ, ਕਿਹਾ ਜੀ ਅਸੀਂ ਐਜ਼ ਏ ਕਮਿਊਨਿਟੀ ਅਸੀਂ ਤਾਂ ਲੋਕਾਂ ਦੀ ਮਦਦ ਕਰਨ ਵਾਲੇ ਹਾਂ, ਹਰ ਕ੍ਰਾਈਸਿਸ ਵੇਲੇ, ਹਰ ਦੂਜੇ ਵੇਲੇ ਅਸੀਂ ਮਦਦ ਕਰਦੇ ਹਾਂ, ਇਹ ਸਾਡਾ ਇੱਕ ਜਸਟ ਹਿਊਮੈਨਿਟੇਰੀਅਨ ਜੈਸਚਰ ਹੈ। ਸੈਕੰਡਲੀ ਜਿਹੜਾ ਉਹਨਾਂ ਨੇ ਹਰਜਿੰਦਰ ਸਿੰਘ, ਹਾਲਾਂ ਉਹਨਾਂ ਨੇ
ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ਵੀ ਮੈਂ ਉਹਨਾਂ ਦਾ ਆਫੀਸ਼ੀਅਲ ਲਾਇਰ ਨਹੀਂ ਹੈ, ਉਹ ਫੈਮਿਲੀ ਨੇ ਜਾਂ ਦੂਜਿਆਂ ਨੇ ਕਿਹਨੂੰ ਹਾਇਰ ਕੀਤਾ ਜਾਂ ਕੀ ਆ ਉਹਨਾਂ ਦਾ, ਮੈਂ ਤਾਂ ਜਿਹੜਾ ਹਿਊਮਨ ਰਾਈਟਸ ਔਰ ਦੂਸਰੇ ਮੁੱਦੇ ਦੇ ਉੱਤੇ ਜਿਹੜਾ ਉਹ ਗੱਲ ਕਰਦਾ। ਔਰ ਉਹਨਾਂ ਨੇ ਜਿਹੜਾ ਗਰੀਵ ਕੀਤਾ ਕਿ ਜਿਹੜੀਆਂ ਫੈਮਲੀਜ਼ ਜਿਹੜੀਆਂ ਇਸ ਟ੍ਰੈਜਿਕ ਐਕਸੀਡੈਂਟ ਜਿਹੜੇ ਮਾਰੇ ਗਏ ਜਿਨ੍ਹਾਂ ਪਰਿਵਾਰਾਂ ਨੇ ਸਫਰ ਕੀਤਾ, ਉਹਨੇ ਕਿਹਾ ਵੀ ਨਥਿੰਗ ਕੈਨ ਰਿਪਲੇਸ ਦ ਲਾਈਵਸ ਦੈਟ ਵਰ ਟੇਕਨ ਐਂਡ ਵੀ ਬੋ ਆਵਰ ਹੈਡ ਇਨ ਗਰੀਫ, ਕਿ ਅਸੀਂ ਅਫਸੋਸ ਦਾ ਇਜ਼ਹਾਰ ਕਰਦੇ ਹਾਂ ਔਰ ਆਵਰ ਪ੍ਰੇਅਰਸ ਆਰ ਵਿਦ ਦ ਫੈਮਲੀਜ਼ ਐਂਡ ਵੀ ਸਟੈਂਡ ਇਨ ਸੋਲੀਡੈਰਿਟੀ ਵਿਦ them in the moment of sorrow and we stand in solidarity with the people of Florida at this painful, ਇਹ ਵੈਰੀ ਸਮਾਰਟ। ਹੁਣ ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਫਲੋਰੀਡਾ ਦੇ ਗਵਰਨਰ ਨੇ ਜਾਂ ਅਟਰਨੀ ਜਨਰਲ ਨੇ ਮੋਰ ਦੈਨ ਜਿਹੜਾ ਉਹਨਾਂ ਦੀ ਬਣਦਾ ਸੀ ਉਹ ਸਾਰੇ ਦੇ ਉੱਤੇ, ਕਿਉਂਕਿ ਅਲਟੀਮੇਟਲੀ ਸਿਆਸਤਦਾਨ ਤਾਂ ਹਰ ਥਾਂ ਤੇ ਸਿਆਸਤਦਾਨ ਹੀ ਹੁੰਦੇ ਨੇ, ਉਹ ਇਹਨੂੰ ਜਿਹੜਾ ਐਂਟਾਈ ਇਮੀਗ੍ਰੈਂਟ ਪਾਲਿਸੀ ਹੈ ਟਰੰਪ ਦੀ ਉਹਦੇ 'ਚ ਵੀ ਫਿੱਟ ਹੁੰਦੀ ਸੀ ਗੱਲ। ਫਿਰ ਉਹਨਾਂ ਨੇ ਕਿਹਾ ਕਿ ਬਈ ਮੈਂ ਹਰਜਿੰਦਰ ਸਿੰਘ ਨੂੰ ਮਿਲਿਆ ਔਰ ਮੈਂ ਇਹ ਮਹਿਸੂਸ ਕੀਤਾ ਹੈ ਕਿ ਹੀ ਇਜ਼ ਆਲਸੋ ਗਰੀਵਿੰਗ, ਕੈਰਿੰਗ ਹੈਵੀ ਮੈਂਟਲ ਐਂਗੁਇਸ਼ ਓਵਰ what has happened. I saw sorrow and suffering in his eyes. ਕਿ ਹਰਜਿੰਦਰ ਸਿੰਘ ਨੂੰ ਵੀ ਜੋ ਕੁਝ ਵਾਪਰਿਆ ਹੈ ਉਸ ਦਾ ਨਿਹਾਇਤ ਅਫਸੋਸ ਹੈ। ਮੈਂ ਉਹਦੀਆਂ ਅੱਖਾਂ ਦੇ ਵਿੱਚ ਉਸ ਸੈਡਨੈਸ ਔਰ ਉਸ ਅਫਸੋਸ ਨੂੰ ਦੇਖਿਆ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਗੱਲ ਬੜੀ ਇੰਪੋਰਟੈਂਟ ਹੈ ਕਿ ਹਰਜਿੰਦਰ ਸਿੰਘ ਦਾ ਕੇਸ ਇੱਕ ਟ੍ਰੈਜਿਕ ਮਿਸ ਜਜਮੈਂਟ ਹੈ ਐਂਡ ਨਾਟ ਆਫ ਐਨ ਇੰਟੈਂਸ਼ਨਲ ਔਰ ਮੈਲੀਸ਼ੀਅਸ ਐਕਟ, ਕੋਈ ਜਾਣ ਬੁੱਝ ਕੇ ਨਹੀਂ ਕੀਤਾ, ਕੋਈ ਉਹ ਮਰਡਰ ਨਹੀਂ ਹੈ। ਠੀਕ ਹੈ, ਯੂ ਟਰਨ ਮਾਰਨਾ ਸੜਕ ਦੇ ਵਿੱਚ ਜਿੱਥੇ ਲਿਖਿਆ ਨਹੀਂ ਹੈ ਇਹ ਗਲਤ ਹੈ, ਲੇਕਿਨ ਉਹਨਾਂ ਨੇ ਉਹ ਕਿਸੇ ਦਾ ਨੁਕਸਾਨ ਨਹੀਂ ਸੀ ਕਰਨਾ ਚਾਹੁੰਦਾ ਔਰ ਇਸ ਲਈ ਉਸ ਨੂੰ ਪੋਰਟਰੇ ਕਰਨਾ ਮੈਲੀਸ਼ੀਅਸ ਕਿਲਰ ਦੇ ਤੌਰ ਤੇ ਇਹ ਗਲਤ ਹੋਏਗਾ, ਅਨਫੇਅਰ ਐਂਡ ਡੇਂਜਰਸ ਹੈ। ਜੋ ਹੋਇਆ ਇਹ ਇੱਕ ਐਕਸੀਡੈਂਟ ਸੀ, ਇਹਨੇ ਬਹੁਤਿਆਂ ਨੂੰ ਦਰਦ ਦਿੱਤਾ ਹੈ, ਪਰ ਇਹ ਕੋਈ ਕਮਿਟਡ ਜਿਹੜਾ ਮੈਲਿਸ ਜਾਂ ਇੰਟੈਂਟ ਨਾਲ ਕੀਤਾ ਗਿਆ ਕੋਈ ਮਾੜਾ ਐਕਟ ਨਹੀਂ ਹੈ। ਔਰ ਇਹਦੇ ਜਿਹੜਾ ਥਰਡ ਪਾਰਟ ਮੈਂ ਸਮਝਦਾ ਹਾਂ ਵੀ ਈਵਨ ਇਸ ਮੌਕੇ ਦੇ ਉੱਤੇ ਵੀ ਜੋ ਕੁਛ ਇੰਡੀਆ ਸਿੱਖਾਂ ਨਾਲ ਕਰ ਰਿਹਾ ਹੈ, ਇੰਡੀਅਨ ਆਕੂਪਾਈਡ ਪੰਜਾਬ, ਉਹਨੂੰ ਹਾਈਲਾਈਟ ਕਰਨਾ। ਉਹਨਾਂ ਨੇ ਕਿਹਾ ਹਰਜਿੰਦਰ ਇਹ ਸਿੱਖ ਹੇਲਿੰਗ ਫਰੋਮ ਇੰਡੀਅਨ ਆਕੂਪਾਈਡ ਪੰਜਾਬ fled Modi government's persecution which is increasingly targeting pro-Khalistan Sikhs in India and even in USA. With this background, Harjinder came to America to start a new life of hard work and dignity. ਔਰ ਆਪਣਾ ਕੇਸ ਵੀ ਪ੍ਰੈਜ਼ੈਂਟ ਕਰਤਾ ਹੈ ਕਿ ਭਾਈ ਉੱਥੇ ਕੀ ਹੋ ਰਿਹਾ। ਸੋ ਮੈਂ ਸਮਝਦਾ ਵੀ ਦਿਸ ਇਜ਼ ਕਮੈਂਡੇਬਲ ਹੈ। ਔਰ ਉਹਦੇ 'ਚ ਉਹਨਾਂ ਨੇ ਫਿਰ ਜਿਵੇਂ $1 ਲੱਖ ਪਰਿਵਾਰ ਨੂੰ ਦੇਣ ਦਾ ਫੈਸਲਾ ਕੀਤਾ ਔਰ ਉਹਨਾਂ ਨੇ ਕਿਹਾ ਕਿ ਅਮਰੀਕਨ ਸਿੱਖਸ ਕਾਲ ਇਟ ਸਿੰਪਲ ਲੈਟ ਕੰਪੈਸ਼ਨ ਗਾਈਡ ਅਸ। ਕੰਪੈਸ਼ਨ ਹੈ ਦਇਆ ਰਹਿਮ, ਕਿ ਵੀ ਇਹ ਸਾਡਾ ਪਾਰਟ ਬਣੇ। ਲੈਟ ਦੇਅਰ ਬੀ ਕੰਪੈਸ਼ਨ ਫॉर द ਫੈਮਲੀਜ਼, ਫੇਅਰਨੈਸ ਫॉर ਹਰਜਿੰਦਰ ਐਂਡ ਜਸਟਿਸ ਗਾਈਡਡ ਬਾਈ ਟਰੂਥ। ਵੀ ਸੱਚ ਤੇ ਆਧਾਰਿਤ ਇਹ ਨਹੀਂ ਹੈ ਵੀ ਇੱਕ ਮਾਹੌਲ ਬਣ ਗਿਆ ਮਰਡਰ 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 ਤੁਸੀਂ ਕਰਕੇ ਉਹਨੂੰ ਟੰਗ ਦਿਓ। ਨਾਟ ਬਾਈ ਫੀਅਰ, ਵਿਲੀਫਿਕੇਸ਼ਨ ਔਰ ਹੇਟ। ਦਿਸ ਇਜ਼ ਵਾਟ ਅਮਰੀਕਾ ਸਟੈਂਡਸ ਫॉर ਐਂਡ ਦਿਸ ਇਜ਼ ਵਾਟ ਵੀ ਮਸਟ ਅਪਹੋਲਡ in the face of tragedy. ਸੋ ਅਸੀਂ ਸਮਝਦੇ ਹਾਂ ਵੀ ਇਹ ਪਹੁੰਚ ਔਰ ਮਿਲਣਾ ਔਰ ਸਟੇਟਮੈਂਟ ਵੈਰੀ ਟਾਈਮਲੀ ਐਂਡ ਹਾਈਲੀ ਐਪਰੀਸ਼ੀਏਬਲ। ਬਿਲਕੁਲ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵੀਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 3601 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣ ਬ੍ਰੇਕ ਵੀਅਰਸ, ਜੋ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।